if Oh possible. my God, how about that? Can I put my arm around you? How about that? Right. ਚਲੋ ਬਈ So I want to ਮੈਂ ਤੁਹਾਨੂੰ ਦੱਸ ਦੇਵਾਂ ਕਿ ਨਾ ਸਾਨੂੰ ਬੜਾ ਅੱਛਾ ਨਾਸ਼ਤਾ ਖਿਲਾਇਆ ਵੀ ਆਪਣੇ ਹੱਥਾਂ ਨਾਲ ਬਣਾ ਕੇ ਔਰ ਬੜੀ ਸਾਡੀ ਅੱਛੀ ਮੇਜ਼ਬਾਨੀ ਕੀਤੀ ਹੈ ਤੇ ਅਸੀਂ ਬੜੇ ਖੁਸ਼ ਹੋਏ ਅਸੀਂ ਤੇ ਸਵੇਰ ਨਿਕਲਣ ਲੱਗੇ ਸਾਂ ਕਿ ਬਗੈਰ ਨਾਸ਼ਤੇ ਦੇ ਇੱਥੋਂ ਦੌੜ ਜਾਈਏ ਪਰ ਇਹਨਾਂ ਨੇ ਸਾਡੇ ਇੰਨਾ ਅੱਛਾ ਟੇਬਲ ਸਜਾਇਆ ਔਰ ਸਾਡੇ ਵਾਸਤੇ ਆਪਣੇ ਹੱਥਾਂ ਨਾਲ ਨਾਸ਼ਤਾ ਬਣਾਇਆ ਹੁਣ ਅਸੀਂ ਖੁਦਾ ਹਾਫਿਜ਼ ਨੂੰ ਕਹਿ ਰਹੇ ਸਾਂ ਤੇ ਇਹਨਾਂ ਨੂੰ ਪਾ ਲਈਏ ਜੱਫੀ ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਥੈਂਕ ਯੂ Yeah. नहीं कब से रखे हो तो सुबह 7 तक रखे हो उसमें Okay, thank you, Michael. Bye-bye. अस्सलामुअलैकुम ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਇੱਥੇ ਮਹਿਕਮਾ ਮੌਸਮੀਆਤ ਹੁਣ ਨਾਲੋਂ ਨਾਲ ਤੁਹਾਨੂੰ ਦੱਸਦਾ ਰਹੇਗਾ ਰੋਜ਼ਾਨਾ ਦੀ सूरत हाल कि खासी ठंड बढ़ गई है बहुत ज़्यादा तो नहीं हुई लेकिन ऐसी हो गई है कि गर्मी ख़त्म हो गई है धुप के नज़ारे जेड़े ने वो सारे ख़त्म हो गए ने तेरे चेहरे से नजर नहीं हटती नज़ारे हम क्या देखें नज़ारे हम क्या देखें ਤੇ ਵਈ ਹੁਣ ਧੁੱਪ ਦੇ ਨਜ਼ਾਰੇ ਜਿਹੜੇ ਨੇ ਬਿਲਕੁਲ ਖਤਮ ਹੋ ਗਏ ਨੇ ਤੇ ਬਿਲਕੁਲ ਫੀਲਿੰਗ ਉਹ ਜਿਹੜੀ ਨਾ ਫੀਲਿੰਗ ਜਿਹੜੀ ਆਉਂਦੀ ਹੈ ਉਹ ਸਰਦੀਆਂ ਵਾਲੀ ਆਉਣ ਲੱਗ ਗਈ ਹੈ ਤੇ ਜਰਾਬਾਂ ਪਾ ਲਵੋ ਤੇ ਟੋਪੀਆਂ ਕੱਸ ਲਵੋ ਤੇ ਚਲੋ ਬਈ ਆਪਣਾ ਕੰਮ ਸ਼ਮ ਸ਼ੁਰੂ ਕਰ ਦਵੋ ਤੇ ਮੈਂ ਇਸ ਤਰ੍ਹਾਂ ਹੁਣ ਆਪਣੇ ਮੈਂ ਉਧਰ ਵੀ ਤੁਹਾਨੂੰ ਦੱਸਿਆ ਸੀ ਕਿ ਅਸੀਂ ਆਪਣੀ ਰੂਟੀਨ ਵਰਕ ਦੀ ਤਰਫ ਆ ਰਹੇ ਹਾਂ ਜਿੰਨੀਆਂ ਅਸੀਂ ਸੈਰ ਸਪਾਟੇ ਕੀਤੇ ਸਨ ਸਾਰੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲਈਆਂ ਨੇ ਤੇ ਅਲੀ ਆਫਰੀਦੀ ਸਾਹਿਬ ਨੇ ਮੈਨੂੰ ਮੈਸੇਜ ਕੀਤਾ ਉਹ ਅਕਸਰ ਵੀਡੀਓਜ਼ ਦੇਖਦੇ ਨੇ ਔਰ ਮੈਸੇਜ ਕਰਦੇ ਨੇ ਤੇ ਉਹਨਾਂ ਨੇ ਮੈਸੇਜ ਕੀਤਾ ਮੈਨੂੰ ਕਿ ਬਈ ਤੁਸੀਂ ਜੋ ਮਾਈਕਲ ਦੇ ਘਰ ਠਹਿਰੇ ਸੋ ਔਰ ਮਾਈਕਲ ਉਹ ਕੌਣ ਹੈ ਤੁਹਾਡਾ ਤੇ ਤੁਸੀਂ ਉਹਦਾ ਮਤਲਬ ਉਹਦੇ ਘਰ ਠਹਿਰੇ ਤੇ ਬੜੇ ਤੁਸੀਂ ਉੱਥੇ ਨਾਸ਼ਤੇ ਨੁਸ਼ਤੇ ਕੀਤੇ ਤੇ ਮੈਂ ਉਹਨਾਂ ਨੂੰ ਫਿਰ ਜ਼ਾਰੇ ਉਹਨਾਂ ਨੇ ਮੈਸੇਜ ਕੀਤਾ ਸੀ ਉਹ 'ਚ ਤਾਂ ਮੈਂ ਇੰਨਾ ਲੰਬਾ ਜਵਾਬ ਨਹੀਂ ਦੇ ਸਕਦੀ ਸਾਂ ਤੇ ਮੈਂ ਦੱਸ ਰਹੀ ਹਾਂ ਕਿ ਮਾਈਕਲ ਦਾ ਘਰ ਅਸੀਂ ਇੱਕ ਰਾਤ ਵਾਸਤੇ ਅਸੀਂ ਕਿਰਾਏ 'ਤੇ ਲਿਆ ਸੀ ਸਮਝੋ ਰੈਂਟ 'ਤੇ ਲਿਆ ਸੀ ਅਸੀਂ 7 ਪੀਪਲਸ ਆ ਅਸੀਂ ਉਹਦਾ ਘਰ ਕਿਉਂਕਿ ਜਿਹੜਾ ਨਜ਼ਦੀਕ ਤਰੀਨ ਟਾਊਨ ਸੀ ਜਿੱਥੇ ਅਸੀਂ ਘੁੰਮਣ ਵਾਸਤੇ ਗਏ ਸਾਂ ਉੱਥੇ ਅਸੀਂ ਕਸਲ ਦੇਖਿਆ ਨਜ਼ਦੀਕ ਤਰੀਨ ਜਿਹੜਾ ਟਾਊਨ ਸੀ ਉਹ 2 ਘੰਟੇ ਦੀ ਡਰਾਈਵ 'ਤੇ ਸੀ 2 ਘੰਟੇ ਡਰਾਈਵ 'ਤੇ ਵੀ ਸਾਨੂੰ ਉੱਥੇ ਕਿਸੇ ਹੋਟਲ ਵਿੱਚ ਜਿਹੜਾ ਟਾਊਨ ਇੱਕ ਉੱਥੇ ਹੈਗਾ ਸੀ ਉੱਥੇ ਕਿਸੇ ਜਗ੍ਹਾ ਨਹੀਂ ਮਿਲੀ ਸਭ ਬੁੱਕ ਸੀ ਤੇ ਫਿਰ ਥੋੜ੍ਹਾ ਆਬਾਦੀ ਤੋਂ ਹਟ ਕੇ ਫਿਰ ਵੀ ਅਸੀਂ 2 ਘੰਟੇ ਮਜ਼ੀਦ ਡਰਾਈਵ ਕੀਤੀ ਤੇ ਇਹਨਾਂ ਦਾ ਮਾਈਕਲ ਦਾ ਘਰ ਆ ਗਿਆ ਇੰਨਾ ਹਸੀਨ ਉਹ ਜਗ੍ਹਾ ਸੀ ਨਾ ਕਿ ਕੱਲਾ ਇੱਕ ਘਰ ਬਾਹਰ ਗਾਵਾਂ ਪਈਆਂ ਚਰਦੀਆਂ ਨੇ ਤੇ ਉਹ ਜਿਹੜੇ ਛੋਟਾ ਮੁੰਨਾ ਕਾਕਾ ਬੇਬੀ ਜਿਹਨਾਂ ਨੂੰ ਅਸੀਂ ਬੁਲਾਉਂਦੇ ਰਹੇ ਤੇ ਉਹ ਗਾਵਾਂ ਸ਼ਾਵਾਂ ਫਿਰ ਰਹੀਆਂ ਸਨ ਉਹਦੇ ਬੱਚੇ ਸਾਹਮਣੇ ਕੁਦਰਤੀ ਝੀਲ ਸੀ ਪਿੱਛੇ ਪਹਾੜ ਔਰ ਵਿੱਚ ਉਹ ਘਰ ਗ੍ਰੀਨਰੀ ਸਬਜ਼ਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੋਈ ਜੰਨਤ ਦਾ ਅਸੀਂ ਕਿਸੇ ਟੁਕੜੇ ਵਿੱਚ ਆ ਗਏ ਲੇਕਿਨ ਅਸੀਂ ਕਿਉਂਕਿ ਇੰਨੀ ਡਰਾਈਵ ਕਰਕੇ ਪਹੁੰਚੇ ਸਾਂ ਬਹੁਤ ਥਕਾਵਟ ਹੋਈ ਸੀ ਸਾਨੂੰ ਤੇ ਮੇਰੀ ਕੋਸ਼ਿਸ਼ ਸੀ ਕਿ ਮੈਂ ਜਾ ਕੇ ਨਾ ਹਾਲਾਂਕਿ ਦਿਨ ਕਿਉਂਕਿ ਮਗਰਿਬ ਇੱਥੇ ਦੇਰ ਨਾ ਹੁੰਦੀ ਰੋਸ਼ਨੀ ਤੇ ਹੈਗੀ ਸੀ ਲੇਕਿਨ ਥਕਾਵਟ ਬਹੁਤ ਜ਼ਿਆਦਾ ਸੀ ਕਿ ਮੈਂ ਬਾਹਰ ਜਾ ਕੇ ਉਸ ਤਰ੍ਹਾਂ ਉਸ ਸੀਨ ਨੂੰ ਫਿਲਮਾ ਨਹੀਂ ਸਕੀ ਮੈਂ ਬਹੁਤ ਥੱਕ ਗਏ ਸਾਂ ਅਸੀਂ ਤੇ ਅਸੀਂ ਫਿਰ ਉੱਥੇ ਨਿਕਲ ਕੇ ਬਣਾ ਨਹੀਂ ਮੈਂ ਸਕੀ ਅੰਦਰੋਂ ਹੀ ਜਿਹੜੀ ਮੈਂ ਥੋੜ੍ਹਾ ਜਿਹਾ ਕਲਿੱਪ ਬਣਾਇਆ ਤੇ ਮਾਈਕਲ ਨੇ ਸਾਨੂੰ ਅੰਦਰ ਵੜਦੇ ਹੀ ਸਭ ਤੋਂ ਪਹਿਲੇ ਮਾਈਕਲ ਨੇ ਕਹਿਤਾ ਕਿ ਬਈ ਆ ਜਾਓ ਸੁਣ ਲਓ ਮੇਰੀ ਗੱਲ ਤੁਸੀਂ ਸਿੱਧੇ ਹੋ ਜਾਓ ਸਾਰੇ ਖੜੇ ਹੋ ਜਾਓ ਅਸੀਂ ਖੜੇ ਹੋ ਗਏ ਵੀ ਅੰਦਰ ਡਰਦੇ ਡਰਦੇ ਅਸੀਂ ਪਹੁੰਚੇ ਗਾੜੀ ਤੋਂ ਉਤਰੇ ਪਹਿਲੇ ਤਾਂ ਸਾਨੂੰ ਸਾਰਿਆਂ ਨੇ ਕਾਊਂਟਿੰਗ ਉਹਨੇ ਕੀਤੀ 1 2 3 4 5 6 7 ਕਿ ਬਈ 7 ਪੀਪਲ ਹੀ ਨੇ ਕਿਤੇ ਕੋਈ ਇੱਕ ਵੱਧ ਤੇ ਨਹੀਂ ਆ ਗਿਆ ਤੇ ਉਹਨੇ ਕਰ ਲਿਆ ਫਿਰ ਸਾਨੂੰ ਅੰਦਰ ਲੈ ਗਿਆ ਉਹਨੇ ਕਿਹਾ ਬਈ ਤੁਸੀਂ ਮਾਈਂਡ ਨਾ ਕਰਿਓ ਤੁਸੀਂ ਆਪਣੀ ਜੁੱਤੀਆਂ ਇੱਕ ਪਾਸੇ ਲਾ ਦੇਵੋ ਤੇ ਉਹ ਅਸੀਂ ਜੁੱਤੀਆਂ ਲਾ ਦਿੱਤੀਆਂ ਬਿਲਕੁਲ ਬੱਚੇ ਬਣ ਕੇ ਤੇ ਫਿਰ ਉਸ ਤੋਂ ਬਾਅਦ ਉਹਨੇ ਸਾਨੂੰ ਦੱਸ ਦਿੱਤਾ ਕਿ ਤੁਹਾਡੇ ਰੂਮ ਉੱਪਰ ਨੇ ਮੈਂ ਜਾ ਕੇ ਤੁਹਾਨੂੰ ਦਿਖਾਣਾ ਪਹਿਲੇ ਤੁਸੀਂ ਕਿਚਨ ਦੇਖ ਲਵੋ
ਕਿਚਨ ਵਿੱਚ ਉਹਨੇ ਸਾਰਾ ਦਿਖਾਇਆ ਕਿ ਇੱਥੇ ਪੱਤੀ ਪਈ ਹੈ, ਇੱਥੇ ਚੀਨੀ ਪਈ ਹੈ, ਪਿਆ ਫਰੂਟ ਪਿਆ, ਅੰਡੇ ਪਏ ਨੇ, ਸਾਰੀਆਂ ਚੀਜ਼ਾਂ ਉਹਨੇ ਸਾਨੂੰ ਦਿਖਾ ਦਿੱਤੀਆਂ ਕਿ ਇਹ ਪਿਆ, ਤੁਸੀਂ ਖਾ ਸਕਦੇ ਹੋ ਜੋ ਚੀਜ਼ ਇੱਥੋਂ ਤੁਸੀਂ ਚਾਹੋ। ਤੁਸੀਂ ਬ੍ਰੈਡ ਵੀ ਹੈ, ਅੰਡੇ ਵੀ ਨੇ, ਹਰ ਸ਼ੈ ਉਹਨੇ ਸਾਨੂੰ ਦੱਸ ਦਿੱਤੀ ਕਿ ਤੁਸੀਂ ਅਗਰ ਕੁਝ ਖਾਣਾ ਚਾਹੋ ਤਾਂ ਖਾ ਲਓ, ਪਰ ਇਹ ਵੀ ਕਿ ਉੱਪਰ ਕਮਰੇ 'ਚ ਨਹੀਂ ਲੈ ਕੇ ਜਾਣਾ। ਕਿਸੇ ਨੇ ਕੋਈ ਖਾਣ ਪੀਣ ਦੀ ਚੀਜ਼ ਜੋ ਖਾਣਾ ਹੈ ਤੁਸੀਂ ਇੱਥੇ ਟੇਬਲ 'ਤੇ ਬੈਠ ਕੇ ਖਾਈਓ। ਔਰ ਉਹਨੇ ਫਿਰ ਪੂਰਾ ਟੇਬਲ ਸਾਡੇ ਵਾਸਤੇ ਸਜਾਇਆ ਹੋਇਆ ਸੀ ਕਿ ਤੁਸੀਂ ਇੱਥੇ ਬੈਠ ਕੇ ਸੁਬਾਹ ਨਾਸ਼ਤਾ ਕਰ ਲਿਓ। ਮੈਂ ਤਾਂ ਸੋ ਜਾਣਾ ਵਾਂ, ਉਹਦੀ ਮਿਸਿਸ ਵੀ ਇਸ ਤਰ੍ਹਾਂ ਨਾਲ ਹੀ ਸਨ ਕਮਰੇ ਵਿੱਚ, ਅਤੇ ਮੈਂ ਸੋ ਜਾਣਾ ਵਾਂ 9 ਵਜੇ। ਇਸ ਤੋਂ ਮੈਂ ਤੁਹਾਨੂੰ ਦੱਸ ਰਿਹਾ ਵਾਂ, ਤੁਸੀਂ ਜੋ ਕੁਝ ਖਾਣਾ ਪੀਣਾ ਹੋਵੇ ਸੁਬਾਹ ਖਾ ਲਿਓ। ਸੀਰੀਅਲ ਉਹਨੇ ਟੇਬਲ 'ਤੇ ਰੱਖਦੇ ਸਨ, ਬਰਤਨ ਲਾ ਦਿੱਤੇ ਸਨ, ਅਤੇ ਬਾਕੀ ਫਿਰ ਤੁਸੀਂ ਹੁਣ ਵੀ ਜੋ ਖਾਣਾ ਚਾਹੋ ਖਾ ਲਓ। ਅਸੀਂ ਤਾਂ ਖਾਣਾ ਖਾ ਕੇ ਬਾਹਰੋਂ ਗਏ ਸਾਂ, ਇਸ ਤੋਂ ਨਹੀਂ ਸੀ। ਅਸੀਂ 2 ਕੱਪ ਚਾਹ ਬਣਾਈ, ਮੈਂ ਅਤੇ ਮੇਰੀ ਸਿਸਟਰ ਨੇ, ਬਾਕੀ ਤੇ ਕੋਈ ਚਾਹ ਪੀਣ ਵਾਲੇ ਨਹੀਂ ਸਨ ਉਸ ਟਾਈਮ। ਅਤੇ ਅਸੀਂ ਚਾਹ ਪੀ ਕੇ ਆਰਾਮ ਨਾਲ ਹੌਲੀ ਹੌਲੀ ਭਾਂਡੇ ਧੋ ਕੇ ਕਿ ਵੀ ਉਹਨਾਂ ਦੀ ਨੀਂਦ ਖਰਾਬ ਨਾ ਹੋਵੇ, ਅਸੀਂ ਉੱਪਰ ਚਲੇ ਗਏ ਅਤੇ ਫਿਰ ਸੋ ਗਏ। ਸੁਬਾਹ ਅਸੀਂ ਉੱਠ ਕੇ ਸਾਡਾ ਇਰਾਦਾ ਇਹ ਸੀ ਕਿ ਅਸੀਂ ਜਿਹੜਾ ਜਲਦੀ ਜਲਦੀ ਨਿਕਲ ਜਾਵਾਂਗੇ। ਨਾਸ਼ਤਾ ਸਾਰੇ ਉੱਥੇ ਉਹ ਨਜ਼ਦੀਕ ਤਰੀਨ ਤਾਂ ਕੋਈ ਜਗ੍ਹਾ ਨਹੀਂ ਸੀ, ਅਸੀਂ ਕਿਸੇ ਟਾਊਨ 'ਚ ਪਹੁੰਚ ਕੇ ਨਾਸ਼ਤਾ ਕਰਾਂਗੇ। ਅਤੇ ਉਹ ਫਿਰ ਜਦੋਂ ਅਸੀਂ ਉਤਰ ਕੇ ਨੀਚੇ ਆਏ ਆਪਣਾ ਸਮਾਨ ਸਮੇਟ ਕੇ, ਦੇਖਿਆ ਤਾਂ ਮਾਈਕਲ ਨੇ ਬੜਾ ਜ਼ਬਰਦਸਤ ਹੀ ਫਰੂਟ ਸੈਲਡ ਬਣਾ ਕੇ ਰੱਖਿਆ ਹੋਇਆ ਸੀ। ਇੰਨਾ ਪਿਆਰੇ ਕਲਰ ਸਨ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਬਸ ਮੇਰੇ ਕੋਲ ਅਫਸੋਸ ਮੈਨੂੰ ਹੋਇਆ ਕਿ ਮੈਂ ਉਸ ਮੰਜ਼ਰ ਨੂੰ ਥੋੜ੍ਹਾ ਜਿਹਾ ਰਿਕਾਰਡਿੰਗ ਕਰ ਲੈਂਦੀ। ਅਤੇ ਉਹ ਬੜਾ ਔਰ ਨਾਲ ਉਹਨੇ ਗਰਮ ਗਰਮ ਕਰੋਸਨ ਬਣਾ ਕੇ ਰੱਖੇ ਹੋਏ ਸਨ, ਔਰ ਨਾਲ ਜੈਮ, ਮੱਖਣ, ਬ੍ਰੈਡ। ਉਹਨੇ ਐਸਾ ਉਸੇ ਬਰਤਨ 'ਤੇ ਰਾਤੀ ਸਜਾ ਦਿੱਤੇ ਸਨ, ਪਰ ਐਵੇਂ ਕਿ ਉਹਨੇ ਸੁਬਾਹ ਸਾਰੀਆਂ ਚੀਜ਼ਾਂ ਵੀ ਰੱਖ ਦਿੱਤੀਆਂ ਸਨ, ਕਿਉਂਕਿ ਮੈਂ ਕਿਹਾ ਕਿ ਤੁਸੀਂ ਮਹਿਮਾਨ ਹੋ ਅਤੇ ਤੁਸੀਂ ਇਸ ਤਰ੍ਹਾਂ ਹੋ, ਤਾਂ ਮੈਂ ਤੁਹਾਡੇ ਲਈ ਨਾਸ਼ਤਾ ਬਣਾਇਆ। ਅਤੇ ਸਾਡਾ ਫਿਰ ਬਿਲਕੁਲ ਯਕੀਨ ਮੰਨੋ ਕਿ ਉਹਨਾਂ ਦਾ ਖੁਲੂਸ ਦੇਖ ਕੇ ਕਿ ਇੰਨੇ ਅੱਛੇ ਲੋਕ ਵੀ ਹੁੰਦੇ ਨੇ ਦੁਨੀਆ ਵਿੱਚ, ਕਿ ਅਸੀਂ ਤਾਂ ਇੱਕ ਰੈਂਟ 'ਤੇ ਲਿਆ ਸੀ, ਖਾਂਦੇ ਖਾਂਦੇ ਚੱਲ ਜਾਂਦੇ, ਲੇਕਿਨ ਉਹ ਉਮਰ ਦੇ ਉਹ ਇਸ ਹਿੱਸੇ ਵਿੱਚ ਸਨ ਕਿ ਸਾਰੇ ਬਿਲਕੁਲ ਯੰਗ ਤੇ ਨਹੀਂ ਸਨ, ਪਰ ਇਹ ਵੀ ਕਿ ਫਿਰ ਵੀ ਉਹਨਾਂ ਨੇ ਉੱਠ ਕੇ ਸਾਡੇ ਵਾਸਤੇ ਫਰੂਟ ਕੱਟਿਆ ਔਰ ਸਾਰੀਆਂ ਚੀਜ਼ਾਂ ਟੇਬਲ 'ਤੇ ਲਾਈਆਂ। ਅਸੀਂ ਉਹਨਾਂ ਦਾ ਖਲੂਸ ਜਿਹੜਾ ਹੈ ਨਾ ਉਹ ਨਹੀਂ ਠੁਕਰਾ ਸਕੇ। ਅਸੀਂ ਕਹਿੰਦੇ ਹੁਣ ਤਾਂ ਅਸੀਂ ਕਰਕੇ ਜਾਵਾਂਗੇ, ਵਰਨਾ ਸਾਡਾ ਨਾਸ਼ਤਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਅਤੇ ਫਿਰ ਅਸੀਂ ਬੈਠ ਕੇ ਅਸੀਂ ਪੂਰਾ ਇਨਸਾਫ ਕੀਤਾ, ਕਰੋਸਨ ਵੀ ਖਾਧੇ, ਫਿਰ ਚਾਹ ਪੀਤੀ, ਫਰੂਟ ਸੈਲਡ ਖਾਧਾ, ਯੋਗਰਟ ਖਾਧਾ, ਕਿਸੇ ਨੇ ਮੱਖਣ ਖਾਧਾ। ਬਹਰਹਾਲ ਜਿਹਨੂੰ ਜਿਹੜੀ ਚੀਜ਼ ਖਾਣੀ ਸੀ ਸਭ ਨੇ ਖਾਧੀ। ਅਤੇ ਫਿਰ ਅਸੀਂ ਮਾਈਕਲ ਦਾ ਸ਼ੁਕਰੀਆ ਅਦਾ ਕੀਤਾ। ਅਤੇ ਉਹ ਸੀਨ ਤੁਸੀਂ ਦੇਖਿਆ ਹੀ ਹੋਣਾ ਕਿ ਜਦੋਂ ਮਾਈਕਲ ਦਾ ਸ਼ੁਕਰੀਆ ਅਦਾ ਕੀਤਾ ਅਤੇ ਮਾਈਕਲ ਨੇ ਪਾ ਲਈ ਜੱਫੀ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਸਵੀਰ, ਫਿਰ ਉਹਨਾਂ ਨੇ ਸਾਡੀ ਤਸਵੀਰ ਖਿੱਚੀ। ਕਹਿੰਦੇ ਮੇਰੇ ਘਰ ਜਿਹੜੇ ਵੀ ਰੈਂਟ 'ਤੇ ਆਉਂਦੇ ਨੇ ਮੈਂ ਸਭ ਦੀ ਤਸਵੀਰ ਖਿੱਚਣਾ ਵਾ। ਔਰ ਫਿਰ ਉਹਨਾਂ ਨੇ ਇੱਕ ਬੋਰਡ ਬਣਾਇਆ ਹੋਇਆ ਸੀ, ਉੱਤੇ ਮੈਂ ਲਾਉਂਦਾ ਵਾਂ ਕਿ ਇਹ ਮੇਰੇ ਘਰ ਲੋਕ ਜਿਹੜੇ ਰੈਂਟ 'ਤੇ ਲੈਂਦੇ ਨੇ, ਅਤੇ ਮੈਂ ਉਹਨਾਂ ਦੀ ਸਭ ਦੀ ਤਸਵੀਰ ਖਿੱਚਣਾ ਵਾ। ਅਤੇ ਉਹ ਫਿਰ ਸਾਡੀ ਵੀ ਉਹਨਾਂ ਨੇ ਤਸਵੀਰ ਖਿੱਚੀ, ਅਸੀਂ ਵੀ ਉਹਨਾਂ ਦੇ ਨਾਲ ਇੱਕ ਵੀਡੀਓ ਬਣਾ ਲਈ। ਇਸ ਤਰ੍ਹਾਂ ਸਾਡਾ ਇੱਕ ਹਸੀਨ ਸਫ਼ਰ ਕਿ ਇੱਕ ਰਾਤ ਵਾਸਤੇ ਅਸੀਂ ਗਏ, ਲੇਕਿਨ ਹਮੇਸ਼ਾ ਉੱਥੇ ਜਾਣ ਦੀ ਖੁਆਇਸ਼ ਕਰਾਂਗੇ, ਕਿਉਂਕਿ ਜਿਹੜੀ ਇਸ ਤਰ੍ਹਾਂ ਕਿਸੇ ਦੀ ਮੁਹੱਬਤ ਹੁੰਦੀ ਹੈ ਨਾ, ਉਹ ਬੜੀ ਦੇਖੋ ਯਾਦ ਰਹਿੰਦੀ। ਅੱਜ ਅਸੀਂ ਇੱਕ ਰਾਤ ਉੱਥੇ ਠਹਿਰੇ ਔਰ ਸੁਬਾਹ ਉੱਠ ਕੇ ਉਹਨਾਂ ਨੇ ਸਾਡੇ ਲਈ ਨਾਸ਼ਤਾ ਬਣਾਇਆ, ਪਰ ਅਸੀਂ ਉਹਨੂੰ ਅੱਛੇ ਅਲਫਾਜ਼ ਵਿੱਚ ਯਾਦ ਕਰ ਰਹੇ ਹਾਂ ਔਰ ਹਮੇਸ਼ਾ ਸਾਡੇ ਹਾਫਜ਼ਿਆਂ ਵਿੱਚ ਉਹ ਅੱਛੀ ਯਾਦ ਹੀ ਰਹੇਗੀ। ਅਤੇ ਇਸ ਤੋਂ ਫਿਰ ਇਹ ਵੀ ਕਿ ਅਸੀਂ ਮੈਂ ਫਿਰ ਅਫਰੀਦੀ ਸਾਹਿਬ ਤੋਂ ਵੀ ਸੁਣ ਲਓ ਖੁਦਾ ਦਾ ਵਾਸਤਾ, ਵੀ ਮੈਂ ਬੜੀ ਤਫਸੀਲ ਨਾਲ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਵੇ। ਨਾਲ ਮੈਂ ਥੋੜ੍ਹਾ ਜਿਹਾ ਲਾ ਦੇਵਾਂਗੀ ਇਹਦੇ ਕਲਿੱਪ ਮਾਈਕਲ ਦੇ ਘਰ ਦਾ, ਕਿ ਸਾਰੇ ਜਿਹਨਾਂ ਨੇ ਦੇਖਿਆ। ਹੁਣ ਮੈਂ ਇਜਾਜ਼ਤ ਮੰਗਨੀ ਆ, ਫਿਰ ਮਿਲਨੇ ਆ ਤੁਹਾਡੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।